ਇਹ ਰਾਮ ਭਵਨ ਸੀ ਕਿਆਮੇ ਪਾਕਿਸਤਾਨ ਤੋਂ ਪਹਿਲੋਂ। ਇਹਦੇ ਜਿਹੜੇ ਸਨ ਬਾਨੀ ਪੰਡਤ ਹਰਗੋਲਾਲ ਸ਼ਰਮਾ ਸਾਹਿਬ ਸਨ। ਇੱਥੇ ਰਾਮ ਨਾਟਕ ਕਲੱਬ ਸੀ, ਸੀਤਾ ਰਾਮ, ਉਹ ਸਾਰਾ ਮਤਲਬ ਡਰਾਮੇ ਇੱਥੇ ਜੋ ਦਿਖਾਏ ਜਾਂਦੇ ਸਨ। ਇੱਥੇ ਬਕਾਇਦਾ ਦੁਕਾਨਾਂ ਲੱਗੀਆਂ ਹੁੰਦੀਆਂ ਸਨ ਜਿੱਥੇ ਹਰ ਇੱਕ ਚੀਜ਼ ਮਿਲਦੀ, ਸਮਝੋ ਇੱਕ ਮੇਲੇ ਦਾ ਸਮਾਂ ਹੁੰਦਾ ਸੀ। ਬਿਲਕੁਲ ਸਹੀ। ਅੱਛਾ, ਇਹ ਕਿਹਦਾ ਘਰ ਹੈ ਔਰ ਕਿੱਥੇ ਹੈਗਾ ਇਹ ਰਾਮ ਭਵਨ ਰੋਡ ਦੇ ਉੱਤੇ ਘਰ ਹੈ ਜੀ। ਇਹ ਦੀਵਾਨ ਅਮਰਨਾਥ ਚੋਪੜਾ ਸਾਹਿਬ ਦਾ ਘਰ ਹੈ। ਤੇ ਇੱਥੇ ਕੀ ਦੱਸਿਆ ਗੇਟ ਦੇ ਅੰਦਰ? ਹਾਂਜੀ, ਆਹ ਸਾਹਮਣੇ ਇੱਕ ਮੈਦਾਨ ਹੁੰਦਾ ਸੀ ਬੜਾ ਵੱਡਾ। ਇਹ ਇੱਥੇ ਜਿਹੜਾ ਇਹ ਰਾਮ ਨਾਟਕ ਡਰਾਮੇ ਹੁੰਦੇ ਸਨ, ਰਾਮ ਨਾਟਕ क्लब हाफसाबाद ਦੇ ਅੰਡਰ, ਉਹ ਇੱਥੇ अरसा दराज ਹੁੰਦੇ ਰਹੇ। ठीक हो गए। अस्सलाम वालेकुम, मैं औरंगज़ेब बेग और दोस्तों आज हम आपको राम भवन हाफसाबाद शहर उसकी सैर करवाएंगे। 1947 का पुराना राम भवन आज 2025 में कैसा है उसकी मुकम्मल आपको एक तफसील और वीडियो दिखाते हैं। हमारे साथ मौजूद हैं अज़ीज़ अली शेख साहब जो कि हिस्ट्री ऑफ हाफसाबाद के मुसन्निफ़ और बहुत सारा इल्म है उनको हाफसाबाद 1947 से पहले कैसा होता था, किन लोगों के यहाँ पे घर मौजूद हैं। ਇਹ ਜੀ ਪੁਰਾਣਾ ਆਰੀਆ ਸਮਾਜ ਮੰਦਿਰ ਇੱਥੇ ਹੁੰਦਾ ਸੀ। ਇੱਥੇ ਹੁਣ ਜਨਾਬ ਇਹ ਬਣ ਗਿਆ ਇਹ ਸਕੂਲ, ਠੀਕ ਹੈ ਨਾ, ਗੌਰਮੈਂਟ ਪ੍ਰਾਇਮਰੀ ਸਕੂਲ, ਤੇ ਇਹ ਹੁਣ ਬੰਦ ਹੈਗਾ ਏ। ਇਹ ਸਾਰਾ ਜਿਹੜਾ ਨਾ ਇਹ ਸਰਕੂਲਰ ਰੋਡ ਹਾਫਸਾਬਾਦ ਹੈ ਔਰ ਆਰੀਆ ਸਮਾਜ ਮੰਦਿਰ ਇੱਥੇ ਹੁੰਦਾ ਸੀ। ਇਹ ਜੀ ਪੁਰਾਣਾ ਰਾਮ ਭਵਨ ਰੋਡ ਤੇ ਮੌਜੂਦਾ ਫਰੂਕ ਆਜ਼ਮ ਰੋਡ ਹਾਫਸਾਬਾਦ ਸ਼ਹਿਰ। ਅੱਛਾ, ਇਹ ਕਿਹਦਾ ਘਰ ਹੈ ਔਰ ਕਿੱਥੇ ਹੈਗਾ ਇਹ ਰਾਮ ਭਵਨ ਰੋਡ ਦੇ ਉੱਤੇ ਘਰ ਹੈ ਜੀ। ਇਹ ਦੀਵਾਨ ਅਮਰਨਾਥ ਚੋਪੜਾ ਸਾਹਿਬ ਦਾ ਘਰ ਹੈ। ਤੇ ਇੱਥੇ ਕੀ ਦੱਸਿਆ ਗੇਟ ਦੇ ਅੰਦਰ? ਹਾਂਜੀ, ਆਹ ਸਾਹਮਣੇ ਇੱਕ ਮੈਦਾਨ ਹੁੰਦਾ ਸੀ ਬੜਾ ਵੱਡਾ। ਇਹ ਇੱਥੇ ਜਿਹੜਾ ਇਹ ਰਾਮ ਨਾਟਕ ਡਰਾਮੇ ਹੁੰਦੇ ਸਨ, ਰਾਮ ਨਾਟਕ क्लब हाफसाबाद ਦੇ ਅੰਡਰ, ਉਹ ਇੱਥੇ अरसा दराज ਹੁੰਦੇ ਰਹੇ। ਠੀਕ ਇਹ ਜੀ ਭੋਰ ਇਹ ਪੁਰਾਣਾ ਗੇਟ ਹੈਗਾ ਲੇਕਿਨ ਇਹਨੂੰ ਬਾਹਰੋਂ ਪਲਸਟਰ ਕੀਤਾ। ਲੇਕਿਨ ਇਹ ਦੇਖੋ ਤੁਸੀਂ ਕਿ ਇੱਟਾਂ ਜਿਹੜੀਆਂ ਨੇ ਉਹੀ ਪੁਰਾਣੀਆਂ ਹੈਗੀਆਂ ਨੇ। ਦੇਖੋ ਸਹੀ ਹੈ ਨਾ, ਇਹ ਉਸੇ ਦੌਰ ਦੇ ਬਣਿਆ ਹੈ। ਠੀਕ ਹੈ, ਤੇ ਇਹਦੇ ਇਹ ਬਾਹਰ ਵੀ ਜਿਹੜੇ ਨਾ ਵੀ ਪੁਰਾਣੇ ਘਰ ਸਨ ਜਿਹੜੇ ਤੁਸੀਂ ਦੇਖ ਸਕਦੇ ਹੋ। ਹਾਂਜੀ, ਇਹ ਰਾਮ ਭਵਨ ਰੋਡ ਹੈ। ਰਾਮ ਭਵਨ ਰੋਡ ਜਿਹੜੇ ਮੌਜੂਦਾ ਵਕਤ ਜਿਹਦਾ ਨਾਮ ਫਰੂਕ ਆਜ਼ਮ ਰੋਡ ਮੌਜੂਦਾ, ਤੇ ਰਾਮ ਭਵਨ ਰੋਡ ਜਿਹੜਾ ਨਾ ਇਹ ਪੁਰਾਣਾ ਨਾਂ ਹੈ ਇਸ ਇਲਾਕੇ ਦਾ। ਔਰ ਇਹ ਜਨਾਬ ਇੱਥੇ ਕੁਝ ਪੁਰਾਣੀਆਂ ਇਮਾਰਤਾਂ ਹਾਫਸਾਬਾਦ ਸ਼ਹਿਰ ਤੁਹਾਨੂੰ ਦਿਖਾਈਆਂ ਜਾ ਰਹੀਆਂ। ਤੁਸੀਂ ਦੇਖੋ ਆ ਪੁਰਾਣੇ ਝਰੋਕੇ ਲੱਕੜੀ ਉਹੀ ਕੁਝ ਜਿਹੜਾ ਬਣਿਆ। ਨਹੀਂ ਇਹ ਸ਼ੇਖ ਸਾਹਿਬ ਇਹ ਜਿਹੜੀ ਗਲੀ ਇਹਦੇ ਬਾਰੇ ਥੋੜਾ ਦੱਸੋ। ਹਾਂਜੀ, ਇਹ ਸਾਬਕਾ ਗਲੀ ਹਕੀਮ ਗੁਲਾਮ ਹੁਸੈਨ ਵਾਲੀ, ਬਾਅਦ ਵਿੱਚ ਪਿੱਛੇ ਬੱਲਾ ਕਸਾਈਆਂ ਦਾ ਹੁੰਦਾ ਸੀ ਜੀ। ਤੇ ਇੱਥੇ ਜਿਹੜਾ ਨਾ ਕਿਹਦੇ ਕਿਹਦੇ ਘਰ ਹੁੰਦੇ ਸਨ, ਮਤਲਬ ਕੌਣ ਲੋਕ ਹਿੰਦੂਆਂ ਦੇ ਘਰ? ਹਿੰਦੂਆਂ ਦੇ ਘਰ, ਇੱਥੇ ਲੂਥੜਿਆਂ ਦੇ ਘਰ ਸਨ। ਅੱਛਾ, ਕੁਝ ਚੋਲਿਆਂ ਦੇ ਘਰ ਸਨ, ਤੇ ਉਹ ਜਿਹੜੀ ਨਾ ਕੁਝ ਸਰਦਾਰਾਂ ਦੇ ਘਰ ਸਨ ਸਿੱਖਾਂ ਦੇ। ਠੀਕ ਹੈ, ਤੁਹਾਡਾ ਘਰ ਵੀ ਇੱਥੇ ਸੀ? ਸਾਡਾ ਘਰ ਇੱਥੇ ਸੀ। ਸਾਡੇ ਘਰ ਦੇ ਨਾਲ ਜਿਹੜੇ ਸਨ ਇੱਕ ਹਿੰਦੂ ਨਾਈ ਸਨ, ਉਹਨਾਂ ਦਾ ਘਰ ਸੀ। ਤੇ ਸਾਡੇ ਪਿੱਛੇ ਜਿਹੜਾ ਘਰ ਸੀ ਏਦਾਂ ਉਹਨਾਂ ਦਾ ਭਗਤ, ਉਹਨਾਂ ਦਾ ਬਰਫ਼ ਦਾ ਕਾਰਖਾਨਾ ਸੀ ਬੜਾ ਵੱਡਾ। ਉਹਨਾਂ ਦਾ ਸਾਡੇ ਘਰ ਦੇ ਨਾਲ ਜਿਹੜਾ ਤੁਸੀਂ ਦੱਸਿਆ ਕਿ ਜਾਨ ਬਚਾਈ ਤੁਹਾਡੇ ਦਾਦਾ ਨੇ, ਹਾਂਜੀ, ਉਹ ਸਭ ਦਾ ਘਰ ਸਾਡਾ। ਉਹ ਜਿਹੜਾ ਉਹ ਜੋ ਨਵਾਂ ਬਣ ਗਿਆ ਕਿ ਪੁਰਾਣਾ? ਉਹ ਜਿਹੜਾ ਨਵਾਂ ਦੁਆਰਾ ਬਣਿਆ, ਉਹ ਜਿਹੜਾ ਉਹ ਜਿਹੜੇ ਬੁੱਢਾ ਖਲੋਤਾ ਉਸ ਤੋਂ ਪਿਛਲਾ ਜਿਹੜਾ। ਅੱਛਾ, ਇਹ ਘਰ ਹਾਂਜੀ, ਉਹ ਸਾਡਾ ਘਰ। ਉਹਦੇ ਅਕੈਡਮੀ ਬਣੀ? ਹਾਂਜੀ, ਇਹ ਗਲੀ ਦਾ ਨਾਮ ਫਿਰ ਜਿਹੜਾ ਕਿਆਮੇ ਪਾਕਿਸਤਾਨ ਤੋਂ ਬਾਅਦ ਗਲੀ ਹਕੀਮ ਗੁਲਾਮ ਹੁਸੈਨ ਸੀ। ਪਹਿਲਾਂ ਕੀ ਸੀ? ਪਹਿਲੋਂ ਗਲੀ ਮਤਲਬ ਜਿਹੜੀ ਹੈ ਨਾ ਕਸਾਈਆਂ ਦੀ ਗਲੀ ਲੱਗਦੀ ਸੀ। ਮੋਤਰੇ ਮਤਲਬ ਜਿਹੜੇ। ਠੀਕ ਸਹੀ। ਹਾਂਜੀ। ਅੱਛਾ ਸ਼ੇਖ ਸਾਹਿਬ, ਇਹ ਕਿਹੜੀ ਇਮਾਰਤ ਹੈ? ਇਹ ਇੱਥੋਂ ਤੁਸੀਂ ਪਹਿਲਾਂ ਬਾਹਰੋਂ ਖਿੱਚ ਲਓ ਨਾ। ਹਾਂਜੀ, ਇਹ ਰਾਮ ਭਵਨ ਸੀ ਕਿਆਮੇ ਪਾਕਿਸਤਾਨ ਤੋਂ ਪਹਿਲੋਂ। ਇਹਦੇ ਜਿਹੜੇ ਸਨ ਬਾਨੀ ਪੰਡਤ ਹਰਗੋਲਾਲ ਸ਼ਰਮਾ ਸਾਹਿਬ ਸਨ। ਇੱਥੇ ਰਾਮ ਨਾਟਕ ਕਲੱਬ ਸੀ ਜਿੱਥੇ ਬਾਅਦ ਇਹਨਾਂ ਰਮਾਇਣ ਦੇ ਮੁਤਾਬਕ ਇੱਥੇ ਨਾ ਉਹ ਖੇਲ ਦਿਖਾਇਆ ਜਾਂਦਾ ਸੀ ਜਿਹੜਾ ਵੀ ਕਿਆਮੇ ਪਾਕਿਸਤਾਨ ਤੋਂ ਪਹਿਲੋਂ ਪੂਰੇ ਹਿੰਦੁਸਤਾਨ ਹੀ ਮਸ਼ਹੂਰ ਸੀ। ਇਹਦੇ 'ਚ ਹਾਫਸਾਬਾਦ ਦੇ ਮੁਖਤਲਿਫ ਅਦਾਕਾਰ ਜਿਹੜੇ ਸਾਡਾ ਜਿਹੜੇ ਬੜੇ ਆਪਣਾ ਪੜ੍ਹੇ ਲਿਖੇ ਮੁੰਡੇ ਹੁੰਦੇ ਸਨ ਜਾਂ ਬੜੇ ਖੁਸ਼ਹਾਲ ਘਰਾਣਿਆਂ ਦੇ ਫਰਦ ਸਨ, ਉਹ ਸਾਰੇ ਆਪਣਾ ਸ਼ੌਕੀਆ ਇੱਥੇ ਅਦਾਕਾਰੀ ਕਰਦੇ ਸਨ। ਤੇ ਇਹ ਇੱਕ ਹਿੰਦੂਆਂ ਦੀ ਮੁਕੱਦਸ ਤਰੀਨ ਜਗ੍ਹਾ ਸੀ ਜਿਹੜੀ ਬਿਲਡਿੰਗ ਕਿੰਨੀ ਵੱਡੀ ਹੁੰਦੀ ਸੀ? ਇਹ 2 ਕਨਾਲ ਦੀ, ਇਹ ਤਕਰੀਬਨ 2 ਕਨਾਲ ਦੀ ਬਿਲਡਿੰਗ ਸੀ। 40-50 ਮਰਲੇ ਤੋਂ ਉੱਤੇ ਸੀ ਬਿਲਡਿੰਗ। ਇਹ ਇੱਥੋਂ ਸ਼ੁਰੂ ਹੋ ਕੇ ਇਹ ਉੱਥੋਂ ਤੱਕ ਜਾਂਦਾ ਸੀ ਹਾਤਾ ਜਿਹੜਾ
ਇਹ ਸਾਰੀਆਂ ਬਿਲਡਿੰਗਾਂ ਆ ਸਾਰੇ ਹੁਣ ਅੰਦਰੋਂ ਮੈਂ ਇਹ ਤੁਹਾਨੂੰ ਸਾਰੀ ਇੱਕ ਹੀ ਬਿਲਡਿੰਗ ਤੁਸੀਂ ਹੁਣ ਸਿਰਫ ਇੰਨੀ ਰਹਿ ਗਈ ਤੇ ਅੰਦਰ ਚੱਲਦੇ ਆ ਹਾਂ ਚਲੋ। ਅੰਦਰ ਤੁਹਾਨੂੰ ਰਾਮ ਭਵਨ ਬਿਲਡਿੰਗ ਜਿਹੜੀ ਹੈ ਨਾ ਇਹ ਅੰਦਰੋਂ ਵਿਖਾਲਨੇ ਆ, ਠੀਕ ਹੈ ਨਾ। ਲੋ ਜੀ ਦੋਸਤੋ, ਅਸੀਂ ਇਸ ਵੇਲੇ ਆ ਗਏ ਆ ਜਿਹੜਾ ਕਿ ਰਾਮ ਭਵਨ ਹੁੰਦਾ ਸੀ, ਜਿਸ ਤਰ੍ਹਾਂ ਕਿ ਸ਼ੇਖ ਸਾਹਿਬ ਨੇ ਦੱਸਿਆ, ਉਹਦੇ ਕੁਝ ਪੁਰਾਣੀਆਂ ਇੱਥੇ ਚੀਜ਼ਾਂ ਹੈ ਨੇ ਤੇ ਉਹ ਤੁਹਾਨੂੰ ਵਿਖਾਲਨੇ ਆ, ਕਿਉਂਕਿ ਹੁਣ ਸਾਡੇ ਤੇ ਫੈਮਲੀਆਂ, ਕਈ ਫੈਮਲੀਜ਼ ਆਬਾਦ ਨੇ, ਲੇਕਿਨ ਇੱਥੇ ਹਲੇ ਵੀ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਕੁਝ ਉਹਨਾਂ ਨੇ ਸਾਂਭੀਆਂ ਨੇ, ਜਿਹੜੀਆਂ ਕਿ ਨਹੀਂ ਗਿਰਾਈਆਂ। ਇਹ ਆ ਗਿਆ ਜਨਾਬ, ਤੁਹਾਨੂੰ ਹੁਣ ਦੇਖੋ ਉਹੀ ਪੁਰਾਣਾ ਖੂਬਸੂਰਤ ਜਨਾਬ ਚੁਬਾਰਾ, ਜਿੱਥੇ ਖੇਲਾਂ ਤੇ ਔਰ ਜਨਾਬ ਡਰਾਮੇ ਨਾਟਕ। ਇਹ ਦੇਖੋ ਤੁਸੀਂ ਦੋਸਤੋ, ਇਹ ਹੁਣ ਨਵੀਆਂ ਨਾਲ ਥੋੜੀ ਤਾਮੀਰਾਤ ਹੋ ਚੁੱਕੀਆਂ ਨੇ, ਲੇਕਿਨ ਇਹ ਅਸਲ ਜਿਹੜਾ ਇਹਦਾ ਹੁਸਨ ਸੀ ਬਿਲਡਿੰਗ ਦਾ, ਉਹ ਤੁਸੀਂ ਇਹ ਵੇਖ ਕੇ ਅੰਦਾਜ਼ਾ ਕਰ ਸਕਦੇ ਹੋ। ਬੈਕ ਸਾਈਡ ਤੇ ਜਿਹੜਾ ਨਾ ਇਹ ਜਾਂਦਾ ਹੁੰਦਾ ਸੀ ਆਪਣਾ ਮੇਨ ਰੋਡ ਜਿਹੜਾ, ਤੇ ਜਨਾਬ ਇਹ ਤੁਸੀਂ ਵੇਖ ਲਓ, ਖਸੂਸੀ ਤੌਰ ਤੇ ਤੁਹਾਨੂੰ ਇਹ ਜਨਾਬ ਦਿਖਾਇਆ ਜਾ ਰਿਹਾ। ਇਹ ਹੁਣ ਜ਼ਾਹਰੀ ਬਾਤ ਹੈ ਨਾਕਾਬਲੇ ਇਸਤੇਮਾਲ ਪੁਰਾਣੀ ਇਮਾਰਤ ਹੈ, ਔਰ ਇਹ ਸੀੜੀਆਂ ਉੱਤੇ ਜਾਂਦੀਆਂ ਸਨ, ਠੀਕ ਹੈ ਨਾ, ਇਹ ਜਿਹੜੀਆਂ ਨੇ ਇਹ ਸੀੜੀਆਂ ਵੀ ਹੁਣ ਟੁੱਟ-ਪੁੱਟ ਦਾ ਸ਼ਿਕਾਰ ਨੇ। ਅੱਛਾ ਸ਼ੇਖ ਸਾਹਿਬ, ਥੋੜੇ ਮੈਨੂੰ ਦੱਸੋ ਕਿ ਇਹ ਤੁਸੀਂ ਸਹੀ ਹਾਲਤ ਚ ਵੇਖਿਆ? ਮੈਂ ਇਹਨੂੰ ਬਿਲਕੁਲ ਸਹੀ ਹਾਲਤ ਚ ਵੇਖਿਆ, ਕਿਉਂਕਿ ਸਾਡਾ ਘਰ ਨਾਲ ਹੀ ਹੁੰਦਾ ਸੀ। ਇੱਥੇ ਪਿੱਪਲ ਦਾ ਦਰਖਤ ਸੀ ਨਾ, ਪਿੱਪਲ ਦਾ ਬਹੁਤ ਵੱਡਾ ਦਰਖਤ ਹੁੰਦਾ ਸੀ, ਤੇ ਇੱਥੇ ਆਤਾ ਏਡਾ ਵੱਡਾ ਹੁੰਦਾ ਸੀ ਇਹਦਾ ਕਿ ਤਕਰੀਬਨ 2 ਤੋਂ 2.5-3 ਹਜ਼ਾਰ ਬੰਦਾ ਵੀ ਬਹਿ ਸਕਦਾ ਸੀ ਇਹਦੇ ਵਿੱਚ। ਜਿਸ ਵਕਤ ਇੱਥੇ ਇਹ ਦੁਸਹਿਰੇ ਦਿਨ ਹੁੰਦੇ ਸਨ ਤੇ ਸੀਤਾਰਾਮ, ਉਹ ਸਾਰਾ ਮਤਲਬ ਡਰਾਮੇ ਇੱਥੇ ਜੋ ਦਿਖਾਏ ਜਾਂਦੇ ਸਨ। ਇੱਥੇ ਬਕਾਇਦਾ ਦੁਕਾਨਾਂ ਲੱਗੀਆਂ ਹੁੰਦੀਆਂ ਸਨ ਜਿੱਥੇ ਹਰ ਇੱਕ ਚੀਜ਼ ਮਿਲਦੀ, ਸਮਝੋ ਇੱਕ ਮੇਲੇ ਦਾ ਸਮਾਂ ਹੁੰਦਾ ਸੀ। ਬਿਲਕੁਲ ਸਹੀ। ਮਸਲਸਲ ਕਈ ਦਿਨ ਨਾਲ ਡਰਾਮੇ ਚੱਲਦੇ ਰਹਿੰਦੇ ਹੁੰਦੇ ਸੀ। ਹਾਲ ਬਣੇ ਹੋਣਗੇ, ਇਹ ਹਾਲ ਇੱਕ ਬਹੁਤ ਵੱਡਾ ਹਾਲ ਹੁੰਦਾ ਸੀ, ਬਕਾਇਆ ਉਹਨਾਂ ਸਮਾਨ ਜਿਹੜਾ ਉੱਤੇ ਹੁੰਦਾ ਸੀ, ਸੀਨਰੀਆਂ ਵਗੈਰਾ। ਇਹ ਜਿਹੜੀਆਂ ਸੀੜੀਆਂ ਕਿੰਨੀਆਂ ਚੌੜੀਆਂ ਜੀਆਂ ਹੈਗੀਆਂ ਨੇ, ਮੇਰਾ ਰਸ਼ ਦੀ ਵਜ੍ਹਾ ਨਾਲ ਚੌੜੀਆਂ ਜੀ ਬਣਾਈਆਂ। ਜੀ, ਇਹਦੇ ਵਿੱਚ ਨਾ ਬਹੁਤ ਜ਼ਿਆਦਾ ਰਸ਼ ਹੁੰਦਾ ਸੀ, ਪੂਰੀ ਪਬਲਿਕ, ਬਲਕਿ ਹਿੰਦੁਸਤਾਨ ਵਿੱਚੋਂ ਦੂਰ ਦੂਰ ਤੱਕ ਜਿਹੜੇ ਬੰਦੇ ਸਨ ਉਹ ਆਫਸਾਬਾਦ ਆਉਂਦੇ ਹੁੰਦੇ ਸਨ ਇਹ ਡਰਾਮੇ ਵੇਖਣ। ਇੱਥੇ ਸਭ ਨਾਲੋਂ ਵੱਡਾ ਸ਼ਾਇਦ ਤੁਹਾਨੂੰ ਉਸਤਾਦ ਅੱਲਾ ਬਖਸ਼ ਮੁਸੱਵਰੇ ਪੰਜਾਬ, ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਣਾ, ਉਹ ਸਾਲਾ ਇੱਥੇ ਕੰਮ ਕਰਦੇ ਰਹੇ ਨੇ। ਅੱਛਾ ਉਹ ਸਿੰਡੀਆਂ ਬਣਾਉਂਦੇ ਸਨ ਇੱਥੇ। ਬਿਲਕੁਲ ਬੜਾ ਨਾਂ ਹੈ ਉਹਨਾਂ ਦਾ। ਹਾਂਜੀ, ਇਹ ਉਹਨਾਂ ਨੂੰ ਮੁਸੱਵਰੇ ਫਿਤਰਤ ਵੀ ਕਿਹਾ ਜਾਂਦਾ ਵੇ, ਜਿਹੜਾ ਉਸਤਾਦ ਅੱਲਾ ਬਖਸ਼ ਨੂੰ, ਉਹ ਜਿਹੜੇ ਨੇ ਉਹ ਸਾਨੂੰ ਇਹ ਵੀ ਆਜ਼ਾਦ ਹਾਸਲ ਹੈ ਆਫਸਾਬਾਦ ਨੂੰ ਕਿ ਉਹ ਇੱਥੇ ਮੁੱਕੇ। ਇਹ ਰਾਮ ਭਵਨ ਦੀ, ਇਹ ਰਾਮ ਭਵਨ ਦੀ ਸਾਰੀ ਬਿਲਡਿੰਗ ਹੈ। ਇਹ 2-2.5 ਕਨਾਲ ਤੋਂ ਉੱਤੇ ਜਗ੍ਹਾ ਸੀ ਸਾਰੀ, ਜਿਨ੍ਹਾਂ ਚੋਂ ਸਾਰੇ ਪੌਦੇ ਹੁੰਦੇ ਸਨ, ਮਾਲਟੇ, ਸੰਤਰੇ, ਈਵਨ ਅੰਗੂਰ ਦੀਆਂ ਬੇਲਾਂ ਤੱਕ ਇੱਥੇ ਲੱਗੀਆਂ ਸਨ। ਬਹੁਤ ਰੌਣਕ ਹੁੰਦੀ ਸੀ। ਆਫਸਾਬਾਦ ਦਾ ਇੱਕ ਮਸ਼ਹੂਰ ਤਰੀਨ ਮੁਕਾਮ ਸੀ ਸਾਰਾ ਜਿਹੜਾ। ਤੇ ਇਹ ਜਿਹੜਾ ਸੀ ਬੇਸਿਕਲੀ ਤੇ ਇੱਥੇ ਵੀ ਬਿਲਡਿੰਗ ਹੋਏਗੀ ਨਾ ਕਿ ਇੱਥੇ ਬਾਗ ਵਾਲਾ ਇਲਾਕਾ ਸੀ? ਨਹੀਂ, ਇਹ ਇੱਕ ਇੱਥੇ ਮਤਲਬ ਜਿਹੜਾ ਖੁੱਲਾ ਇਲਾਕਾ ਵੀ ਸੀ। ਬਿਲਡਿੰਗ ਸਾਰੀ ਜਿਹੜੀ ਹੁੰਦੀ ਸੀ ਨਾ ਇੰਜ ਹੁੰਦੀ ਸੀ, ਤੇ ਇੱਥੇ ਕਰਕੇ ਜਿਹੜੇ ਨਾ ਇਹ ਬਿਲਡਿੰਗ ਆ ਗਈ ਨਾ, ਇੱਥੇ ਵੱਡਾ ਇਹਨੂੰ ਕਹਿੰਦੇ ਸਨ ਕ੍ਰਿਸ਼ਨ ਕੋਲ ਹਾਲ ਦਾ ਨਾਮ ਸੀ। ਅੱਛਾ ਉੱਤੇ ਕੁਝ ਲਿਖਿਆ ਹੋਵੇਗਾ ਉਸ ਦੌਰ 'ਚ? ਹਾਂਜੀ, ਉਹ ਸਾਰਾ ਜਿਹੜਾ ਨਾ ਕ੍ਰਿਸ਼ਨ ਕੋਲ ਹਾਲ ਸੀ, ਜਿਹੜਾ ਇਫਤਤਾਹ ਮਤਲਬ ਉਸ ਵਕਤ ਡਿਪਟੀ ਕਮਿਸ਼ਨਰ ਗੁਜਰਾਲ ਨੇ ਕੀਤਾ ਸੀ। ਠੀਕ ਹੈ ਇੱਥੇ ਜਿਹੜਾ ਸਹੀ ਹੋ ਤੇ ਇਹ ਆ ਜਿਹੜੀ ਜਗ੍ਹਾ ਨਾ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਇੱਥੇ ਵੀ ਮਤਲਬ ਇਹ ਹਿਸਾਬ ਨਾਲ ਬਰਾਂਡੇ ਹੁੰਦੇ ਸਨ, ਤੇ ਪਿੱਛੇ ਜਾ ਕੇ ਕਿਹੜਾ ਦਰਵਾਜ਼ਾ ਗਲੀ ਖੁੱਲਦਾ ਹੁੰਦਾ ਸੀ। ਠੀਕ ਹੈ ਇਹ ਏਡੀ ਵਸੀ ਜਗ੍ਹਾ ਸੀ। ਇਹਦੇ ਨਾਲ ਉਹ ਜਿਹੜੀ ਪਰਲੀ ਜਗ੍ਹਾ ਤੁਹਾਨੂੰ ਨਜ਼ਰ ਆ ਰਹੀ ਹੈ, ਹਾਂਜੀ, ਇਹ ਵੀ ਸਾਰੀ ਇਹਦੇ ਨਾਲ ਹੀ ਸੀ। ਤੇ ਇਹ ਮੇਰਾ ਖਿਆਲ ਹੈ ਕਿ ਜ਼ਿਆਦਾ ਗੰਜਾਨਬਾਦ ਇਲਾਕਾ ਨਹੀਂ ਸੀ ਉਦੋਂ ਹੁੰਦਾ, ਖਾਲੀ ਬਿਲਡਿੰਗ ਹੁੰਦੀ ਸੀ ਕਿ ਇਹ ਹੈ ਸਨ? ਉਸ ਵਕਤ ਜਿਹੜਾ ਪਾਰਟੀਸ਼ਨ ਦੇ ਵਕਤ ਨਾ ਇਹ ਆਬਾਦੀ ਜਿਹੜੀ ਹਿੰਦੂ ਆਬਾਦੀ ਸੀ ਨਾ, ਉਹ ਐਸ ਅੱਗੇ ਵਧ ਰਹੀ ਸੀ। ਉਹ ਜਿਹੜੇ ਜਗ੍ਹਾ ਖਰੀਦਦੇ ਜਾ ਰਹੇ ਸਨ, ਲੇਕਿਨ ਹਾਲੀ ਬਹੁਤ ਘੱਟ ਸੀ, ਆਬਾਦੀ ਮਹਦੂਦ ਸੀ। ਸਰਕਲ ਰੋਡ ਦੇ ਅੰਦਰ ਹੀ ਹੋਈ? ਹਾਂਜੀ, ਸਰਕਲ ਰੋਡ, ਲੇਕਿਨ ਇੱਧਰ ਆਉਣੇ ਸ਼ੁਰੂ ਹੋਏ ਸਨ। ਹਾਂਜੀ, ਇਹ ਵੀ ਤੁਸੀਂ ਸਮਝੋ ਕਿ ਜਿਹੜਾ ਇਹ ਬਣਿਆ ਨਾ, ਇਹ ਪੰਡਤ ਹਰਗੂ ਲਾਲ ਸ਼ਰਮਾ ਸਨ ਇਹਦੇ ਸਾਰੇ ਇੰਚਾਰਜ, ਇਹ ਜਿਹੜਾ ਸੀ ਰਾਮ ਭਵਨ ਦੇ। ਬਾਅਦ ਵਿੱਚ ਫਿਰ ਉਹਨਾਂ ਨੇ ਜਾ ਕੇ ਕਲੇਮ ਵਿੱਚ ਨਾ ਕੋਈ ਜਗ੍ਹਾ ਉਹਨੇ ਦਾਖਲ ਕੀਤੀ, ਸ਼ਾਇਦ ਮਿਲੀ ਕਿ ਨਹੀਂ, ਲੇਕਿਨ ਹਰਦੁਆਰ ਵਿੱਚ ਹਾਫਸਾਬਾਦ ਭਵਨ ਨਾਮ ਇੱਕ ਜਗ੍ਹਾ ਪਾਈ ਜਾਂਦੀ ਹੈ, ਠੀਕ, ਜਿਹੜੀ ਇਹਦਾ ਨਾਮ ਰਾਮ ਭਵਨ ਸੀ, ਉਹਦਾ ਨਾਮ ਹਾਫਸਾਬਾਦ ਭਵਨ ਉੱਥੇ। ਠੀਕ ਹੈ, ਸਹੀ ਹੋ ਗਿਆ। ਲੋ ਜੀ ਦੋਸਤੋ, ਤੁਹਾਨੂੰ ਥੋੜਾ ਜਿਹਾ ਫਿਰ ਅੱਗੇ ਕੈਮਰੇ ਦੀ ਅੱਖ ਨਾਲ ਵਿਖਾਲਨੇ ਆ ਕਿ ਜਿਹੜਾ ਨਾ ਇਹ ਹੈਗਾ ਏ ਹਾਫਸਾਬਾਦ ਸ਼ਹਿਰ ਦਾ ਰਾਮ ਭਵਨ, ਠੀਕ ਹੈ ਨਾ ਜੀ। ਤੇ ਇਹ ਉਹਦਾ ਹੁਣ ਇਹੋ ਹੀ ਹਿੱਸਾ ਪੁਰਾਣਾ ਰਹਿ ਗਿਆ ਏ, ਬਜ਼ੁਰਗਾਂ ਦੀਆਂ ਯਾਦਾਂ ਵਾਲੀ ਬਿਲਡਿੰਗ ਤੁਹਾਨੂੰ ਦਿਖਾਈ ਹੈ।